अस्सलाम वालेकुम जी। की हाल चाल है सज्जनों तो बेलियो वीरो की हाल चाल है ਤੁਹਾਡਾ सब ठीक ठाक हो। उम्मीद है सब खैर खैरियत ਨਾਲ ਹੋਣਗੇ। ਤੇ ਅੱਜ ਮੇਰਾ ਪੰਜਾਬੀ ਜ਼ੁਬਾਨ ਵਿੱਚ ਪਹਿਲਾ ਵਲੌਗ ਹੈ ਤੇ ਵਲੌਗ ਬਣਾਉਣ ਦਾ ਮਕਸਦ ਹੀ ਇਹ ਤੁਹਾਨੂੰ ਇੱਕ ਗੱਲ ਸੁਣਾਣੀ ਹੈ। ਗੱਲ ਬੜੀ ਦਿਲਚਸਪ ਹੈ ਤੇ ਇਨਸ਼ਾ ਅੱਲਾਹ ਤਾਲਾ ਤੁਹਾਨੂੰ ਗੱਲ ਸੁਣ ਕੇ ਮਜ਼ਾ ਬੜਾ ਆਸੀ। ਤੇ ਗੱਲ ਸ਼ੁਰੂ ਕਰਨ ਤੋਂ ਪਹਿਲੇ ਉਹ ਲੋਕ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਨੇ ਉਹ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ, ਨਾਲ ਘੰਟੀ ਦੇ ਬਟਨ ਨੂੰ ਵੀ ਦਬਾ ਲਓ ਤਾਂ ਕਿ ਸਾਡੀ ਸਾਰੀ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ। ਤੇ ਗੱਲ ਅਸੀਂ ਕਰਨੇ ਸ਼ੁਰੂ। ਕੁਝ ਦਿਨ ਘਰ ਜਾਣਾ ਮੇਰਾ ਐਮਰਜੈਂਸੀ ਦੇ ਵਿੱਚ ਹੋਇਆ ਤੇ ਮੈਂ ਜਦੋਂ ਲਾਹੌਰ ਤੋਂ ਕੜੇ ਸਫ਼ਰ ਕਰ ਰਿਹਾ ਸੀ ਤੇ ਸਫ਼ਰ ਦੌਰਾਨ ਇੱਕ ਬਾਬਾ ਜੀ ਬੱਸ ਵਿੱਚ ਖਲੋ ਗਏ। ਬੜੀ ਉਹਨਾਂ ਨੇ ਜਨਾਬ ਪਿਆਰੀ ਇੱਕ ਗੱਲ ਸੁਣਾਈ। ਗੱਲ ਬੜੀ ਮਜ਼ੇ ਦੀ ਹੈ। ਐਂਡ ਤੱਕ ਵੀਡੀਓ ਨੂੰ ਦੇਖਿਆ ਜੇ ਤੇ ਗੱਲ ਤੁਹਾਨੂੰ ਇਨਸ਼ਾ ਅੱਲਾਹ ਤਾਲਾ ਪਸੰਦ ਆਏਗੀ। ਜਦੋਂ ਅਸੀਂ ਜਨਾਬ ਸਫ਼ਰ ਕਰ ਰਹੇ ਸੀ, ਅਸੀਂ ਜਿਵੇਂ ਹੀ ਲਾਹੌਰ ਤੋਂ ਨਿਕਲੇ ਆ ਨਾ, ਮੋਟਰਵੇ ਪੁਲਿਸ ਵਾਲੇ ਨੇ ਜਨਾਬ ਸਾਡੀ ਗੱਡੀ ਰੋਕ ਲਈ। ਉਹਨਾਂ ਨੇ ਲਾਇਆ ਜਨਾਬ ਥੱਲੇ ਡਰਾਈਵਰ ਨੂੰ ਕਿ ਆ ਵੀ ਜਣਿਆ ਆਪਣੀ ਕਾਗਜ਼ ਚੈੱਕ ਕਰਾ ਗੱਡੀ ਦੇ ਜਨਾਬ ਉਹਨੇ ਕਾਗਜ਼ ਚੈੱਕ ਕਰਾਏ ਤੇ ਜਿਵੇਂ ਗੱਡੀ ਦੇ ਕਾਗਜ਼ ਚੈੱਕ ਕਰਾਏ ਉਹਨਾਂ ਨੇ ਕਿਹਾ ਜੀ ਆਪਣਾ ਲਾਇਸੈਂਸ ਵਿਖਾ। ਹੁਣ ਜਨਾਬ ਜਣੇ ਕੋਲ ਲਾਇਸੈਂਸ ਜਿਹੜਾ ਐਲਟੀਵੀ ਹੋਵੇ ਤੇ ਗੱਡੀ ਉਹ ਛਿੱਕੀ ਪਿਆ ਸੀ। ਐਚਟੀਵੀ ਹੈਵੀ ਵਹੀਕਲ ਬੱਸ ਚਲਾਉਣ ਡਿਆ ਸੀ। ਉਹਨੂੰ ਜਨਾਬ ਮੋਟਰਵੇ ਪੁਲਿਸ ਵਾਲੇ ਨੇ ਥੱਲੇ ਲਾ ਲਿਆ। ਆ ਜਾ ਬਈ ਲਾਇਸੈਂਸ ਮੰਗਰ ਲਾਇਸੈਂਸ ਨਾ ਵਿਖਾਵੇ। ਉਹਨਾਂ ਨੇ ਕਿਹਾ ਜਨਾਬ ਇਹਨੂੰ ਅਸੀਂ ਥਾਣੇ ਦੇਾਂਗੇ ਤੇ ਇਹਦੀ ਗੱਡੀ ਵੀ ਬੰਦ ਕਰਾਂਗੇ। ਖੈਰ ਸਵਾਰੀਆਂ ਨੇ ਮਿੰਤਾ ਸ਼ਿੰਤਾ ਕੀਤੀਆਂ, ਭਾਈ ਤੂੰ ਆਪਣਾ ਲਾਇਸੈਂਸ ਉਹਨੂੰ ਚੈੱਕ ਕਰਾ ਦੇ, ਕਿਉਂ ਨਹੀਂ ਚੈੱਕ ਕਰਾਉਂਦਾ ਪਿਆ, ਤੈਨੂੰ ਕੀ ਮੁਸੀਬਤ ਹੈ। ਲਾਇਸੈਂਸ ਜਨਾਬ ਜਦੋਂ ਚੈੱਕ ਕਰਾਇਆ ਤੇ ਲਾਇਸੈਂਸ ਹੋਵੇ ਐਲਟੀਵੀ। ਖੈਰ ਸਵਾਰੀਆਂ ਨੇ ਸਾਰੀਆਂ ਦੀ ਜਿਹੜਾ ਪੈਟਰੋਲਿੰਗ ਅਫੀਸਰ ਜੀ ਉਹਨੂੰ ਮਿੰਤਾ ਸ਼ਿੰਤਾ ਕੀਤੀਆਂ, ਭਾਈ ਹੁਣ ਅਸੀਂ ਇਹ ਬੈਠੇ ਹਾਂ, ਅਸੀਂ ਹੁਣ ਇਹਨਾਂ ਨਾਲ ਖੱਜਲ ਹੋ ਕੇ ਆ ਰਹੇ ਹਾਂ, ਸਾਨੂੰ ਇੱਕ ਵਾਰੀ ਤੂੰ ਜਾਣ ਦੇ, ਬਾਅਦ ਚ ਜਦੋਂ ਆਏਗੀ ਆ ਵੇਖੀ ਜਾਊਗੀ। ਕਿਸੇ ਨਾ ਕਿਸੇ ਤਰ੍ਹਾਂ ਅਸੀਂ ਸਾਰਿਆਂ ਨੇ ਮਿੰਤਾ ਕੀਤੀਆਂ ਤੇ ਅਸੀਂ ਉੱਥੋਂ ਨਿਕਲ ਪਏ। ਉਹ ਹੁਣ ਜਨਾਬ ਹਰ ਸਟਾਪ ਉੱਤੇ ਬ੍ਰੇਕ ਲਾਉਂਦਾ ਜਾਵੇ ਤੇ ਭਾਨਾ ਉਹਨੇ ਹੁਣ ਫੜ ਲਿਆ ਕਿ ਮੇਰਾ ਜੀ 2500 ਦਾ ਹੁਣ ਚਲਾਨ ਹੋਇਆ। ਥੋੜੀ ਜਿਹੀ ਮੈਂ ਅੱਗੇ ਅਸੀਂ ਆਏ ਆ, ਨਿਕਲਿਆ ਮਾਂਗਾ ਮੰਡੀ, ਫਿਰ ਜਨਾਬ ਇੱਕ ਵਾਰ ਡੱਕ ਲਿਆ। ਉਹਨੇ ਕਿਹਾ ਜੀ ਗੱਡੀ ਦੀ ਕਲੀਅਰੈਂਸ ਚੈੱਕ ਕਰਾਓ। ਕਲੀਅਰੈਂਸ ਚੈੱਕ ਕਰਾਈ ਤੇ ਉਹਨਾਂ ਕੋਲ ਫੇਰ ਨਾ ਕੁਝ ਨਿਕਲਿਆ। ਉਹਨਾਂ ਨੇ 500 ਦਾ ਫੇਰ ਚਲਾਨ ਠੋਕਤਾ। ਹੁਣ ਸਵਾਰੀਆਂ ਸਾਰੀਆਂ ਬੜੀ ਤੰਗ ਆ ਗਈਆਂ ਸਨ। ਸਾਰੇ ਹਰ ਬੰਦਾ ਜ਼ਾਰੀ ਗੱਲ ਹੈ ਕੋਈ ਨਾ ਕੋਈ ਐਮਰਜੈਂਸੀ ਦੇ ਵਿੱਚ ਹੁੰਦਾ ਹੈ। ਸਾਰੇ ਆਪਣੇ ਆਪਣੇ ਘਰ ਜਾ ਰਹੇ ਸੀ ਤੇ ਗੱਡੀ ਬਹੁਤ ਜਨਾਬ ਉਹਨਾਂ ਨੂੰ ਲੇਟ ਕਰੀ ਖਲੋਤੇ ਸੀ। ਤੇ ਉਹਨਾਂ ਨੇ ਸਾਰੀ ਸਵਾਰੀਆਂ ਬੋਲ ਪਈਆਂ ਪਿੱਛੋਂ ਕਿ ਤੁਸੀਂ ਕੀ ਡਰਾਮਾ ਬਣਾਇਆ, ਹਰ ਸਟਾਪ ਤੇ ਰੋਕ ਰਹੇ ਹੋ, ਸਵਾਰੀਆਂ ਲਾ ਰਹੇ ਹੋ, ਚੜਾ ਰਹੇ ਹੋ। ਭਈ ਸਾਨੂੰ ਹੁਣ ਤੁਸੀਂ ਜਾਣ ਦਿਓ, ਅਸੀਂ ਕਦੋਂ ਦੇ ਬੈਠੇ ਹੋਏ ਆ। ਸਾਰੀ ਗੱਲ ਅਸੀਂ ਘਰ ਜਾ ਕੇ ਆਪਣੇ ਕੰਮ ਸ਼ਾਮ ਵੀ ਕਰਨੇ ਨੇ, ਕੰਮਾਂ ਕਰਨਾ ਤੇ ਜਾ ਰਿਹਾ ਕੋਈ ਆ ਰਿਹਾ। ਤੇ ਉਹ ਜਨਾਬ ਕਹਿੰਦੇ ਕੀ ਕਰੀਏ ਯਾਰ, ਇੱਥੋਂ ਅਸੀਂ ਗੱਡੀ ਟੋਰਨੇ ਆ ਜਨਾਬ, ਕੋਈ ਨਾ ਕੋਈ ਕੱਟਾ ਖੋਲ ਪੈਂਦਾ ਅੱਗੋਂ। ਇੱਕ ਬਾਬਾ ਜਨਾਬ ਨਾ ਰਿਹਾ ਗਿਆ, ਇੱਕ ਬਜ਼ੁਰਗ ਦੀ ਉੱਠ ਪਏ, ਕਹਿੰਦੇ ਜੀ ਮੈਂ ਤੁਹਾਨੂੰ ਇੱਕ ਗੱਲ ਸੁਣਾਣਾ, ਗੱਲ ਬੜੀ ਮਜ਼ੇ ਦੀ ਏ। ਪਹਿਲੇ ਤੇ ਆਵਾਮ ਕੋਈ ਸਮਝੀ ਜਨਾਬ ਇਹ ਕੋਈ ਮੰਗਣ ਚੰਗਣ ਵਾਲਾ ਇੱਥੇ ਸਾਡੇ ਕੋਲ ਪੈਸੇ ਪੂਸੇ ਇਕੱਠੇ ਕਰੇਗਾ। ਉਹਨਾਂ ਨੇ ਕਿਹਾ ਜਨਾਬ ਮੈਂ ਜਦੋਂ ਨਿੱਕਾ ਜਿਹਾ ਹੁੰਦਾ ਸੀ, ਮੇਰੇ ਦਾਦਾ ਜੀ ਸਨ, ਮੇਰੇ ਬਜ਼ੁਰਗ ਸਨ, ਉਹਨਾਂ ਨੇ ਇੱਕ ਬੰਦਾ ਰੱਖ ਲਿਆ ਘਰ 'ਚ ਕੰਮ ਸ਼ਾਮ ਕਰਨ ਵਾਸਤੇ। ਉਹਨਾਂ ਨੇ ਕਿਹਾ ਚੱਲ ਜੀ ਗਰੀਬ ਏ, ਇਹਨੂੰ ਮੈਂ ਕੱਪੜੇ ਛਪੜੇ ਦੇਈ ਰੱਖਾਂਗਾ ਜਨਾਬ, ਤੇ ਰੋਟੀ ਰੋਟੀ ਖਾਏਗਾ, ਇੱਥੇ ਸਹਿ ਪਏਗਾ, ਇਹਨੂੰ ਮੰਜਾ ਬਿਸਤਰਾ ਦੇ ਦਾਂਗਾ, ਨਾਲ ਥੋੜਾ ਬਹੁਤ ਇਹਨੂੰ ਖਰਚਾ ਦਿੱਤੀ ਰੱਖਾਂਗਾ। ਉਹਨੂੰ ਦੱਸਿਆ ਬਈ ਤੂੰ ਜਣਿਆ ਐਵੇਂ ਕਰਨਾ ਹੈ, ਤੂੰ ਸਵੇਰ ਸਵੇਰੇ ਉੱਠਣਾ ਹੈ, ਨਮਾਜ਼ ਸ਼ਮਾਜ਼ ਪੜ੍ਹਨੀ ਹੈ, ਉਸ ਤੋਂ ਬਾਅਦ ਜਨਾਬ ਡੰਗਰਾ ਸ਼ੰਗਰਾ ਦਾ ਕਰਕੇ ਤੂੰ ਮਰਬੇ ਜਾਣਾ ਮੇਰੇ ਨਾਲ ਆ ਕੇ, ਫਿਰ ਵਾਪਸੀ ਜਨਾਬ ਤੂੰ ਜਿਹੜੇ ਪਸ਼ੂਆਂ ਨੂੰ ਪੱਟੇ ਛੱਟੇ ਕੁਤਰ ਕੇ ਪਾਣੇ ਨੇ ਤੇ ਇਹੋ ਤੇਰਾ ਕੰਮ ਹੈ। ਤੇ ਰਾਤ ਨੂੰ ਆਪਣਾ ਸੈਂ ਪਿਆ, ਜਦੋਂ ਵੀ ਤੈਨੂੰ ਦਿਸੇ ਕਿ ਕੋਈ ਕੱਟਾ ਵੱਛਾ ਕੋਈ ਵੀ ਬੋਲਦਾ ਪਿਆ, ਤੂੰ ਉਹਨਾਂ ਨੂੰ ਜਨਾਬ ਪੱਟੇ ਛੱਟੇ ਪਾ ਦੇਣੇ ਤੇ ਇਹੀ ਤੇਰਾ ਕੰਮ ਹੈ ਜਨਾਬ। ਅੱਲਾ ਅੱਲਾ ਕਰਕੇ ਲਗਾ ਰਿਹਾ। ਉਹਨੇ ਬਸ ਉਹ ਇੱਕ ਗੱਲ ਕਰਨੇ ਧਰ ਲਈ ਕਿ ਜਨਾਬ ਜਦੋਂ ਵੀ ਕੋਈ ਹੁਣ ਪਸ਼ੂ ਰਿੰਗੇ ਤੇ ਮੈਂ ਉਹਨੂੰ ਪੱਠੇ ਪਾਵਾਂ ਤੇ ਪਾਣੀ ਜਨਾਬ ਉਹਨੂੰ ਪਿਆ ਦੇਵਾਂ। ਹੁਣ ਜਨਾਬ ਜਣਿਆ ਰਹੇ ਨੇ, ਸਵੇਰੇ ਸਵੇਰੇ ਉੱਠੇ ਨੇ, ਕੰਮ ਸ਼ਮ ਕੀਤਾ, ਨਾਲ ਮਰੱਬੇ ਲੰਘ ਹੁੰਦੇ, ਸਾਰਾ ਦਿਨ ਕੰਮ ਸ਼ਮ ਸਹੀ ਕੀਤਾ ਤੇ ਸ਼ਾਮ ਨੂੰ ਆ ਕੇ ਉਹਨਾਂ ਨੂੰ ਹੁਣ ਪੱਟੇ ਛੱਟੇ ਪਾਏ ਨੇ, ਪਾਣੀ ਸ਼ਾਣੀ ਪਿਆਇਆ। ਹੁਣ ਜਦੋਂ ਮੰਜੇ ਉੱਤੇ ਜਨਾਬ ਜਾ ਕੇ ਤਿਆਰੀ ਕੀਤੀ ਹੈ ਸੌਣ ਦੀ ਤੇ ਫਿਰ ਪਿੱਛੇ ਜਨਾਬ ਬੱਚੀ ਪਿੱਛੇ ਰੀਂਗ ਪਈ। ਉਹਨੇ ਕਿਹਾ ਲੈ ਜੀ, ਉੱਠਿਆ ਮੰਜੀ ਤੋਂ ਜਣਾ, ਉਹਨੇ ਫਿਰ ਉਹਨੂੰ ਪੱਠੇ ਛੱਟੇ ਥੋੜੇ ਜਿਹੇ ਪਾਏ ਨੇ, ਪਾਣੀ ਰੱਖਿਆ, ਫਿਰ ਸੈ ਪਿਆ। ਜਿਵੇਂ ਸੁੱਤਾ ਜਨਾਬ ਥੋੜੀ ਦੇਰ ਬਾਅਦ ਫਿਰ ਐਵੇਂ ਹੀ ਕੋਈ ਇੱਕ ਹੋਰ ਖੁੱਲ ਗਿਆ ਜਨਾਬ, ਨਵਾਂ ਕੱਟਾ, ਉਹ ਜਨਾਬ ਰਿੰਗਣ ਲੱਗ ਪਿਆ। ਹੁਣ ਉਹਨੇ ਉਹਨੂੰ ਪੱਟੇ ਛੱਟੇ ਪਾਏ ਨੇ, ਪੱਟੇ ਛੱਟੇ ਪਾ ਕੇ ਤੇ ਮੁੜ ਜਾ ਕੇ ਸੁੱਤਾ ਹੈ। ਥੋੜੀ ਦੇਰ ਬਾਅਦ ਫਿਰ ਕੋਈ ਮੱਝ ਰਿੰਗ ਪਈ, ਉਹਨੇ ਉਹਨੂੰ ਫਿਰ ਪੱਟੇ ਛੱਟੇ ਪਾਏ ਨੇ। ਐਵੇਂ ਹੀ ਪੂਰੀ ਰਾਤ ਸਿਲਸਿਲਾ ਜਨਾਬ ਚੱਲਦਾ ਰਿਹਾ। ਤੇ ਜਿਵੇਂ ਸਵੇਰ ਹੋਈ, ਹੁਣ ਬਜ਼ੁਰਗ ਰਹਿਣ, ਉਹਨਾਂ ਨੇ ਪੁੱਛਿਆ ਜੀ ਨਾ ਹਾਂ ਵੀ ਜਣਿਆ ਸੁਣਾ ਕਿਵੇਂ ਗੁਜ਼ਰੀ ਰਾਤ ਤੇਰੀ। ਕਹਿੰਦਾ ਬਾਬਾ ਜੀ ਕੀ ਦੱਸਾਂ, ਰਾਤੀ ਕੋਈ ਨਾ ਕੋਈ ਨया ਕੁੱਟਾ ਹੀ ਖੁੱਲਿਆ ਰਿਹਾ। ਕਹਿੰਦਾ ਇੰਝ ਹੀ ਗੱਲ ਹੈ, ਗੱਲ ਤੁਹਾਨੂੰ ਦੱਸਣ ਦਾ ਮਕਸਦ ਇਹ ਕਿ ਜਨਾਬ ਅਸੀਂ ਸਾਰੇ ਜ਼ਾਰੀ ਗੱਲ ਹੈ ਕੋਈ ਨਾ ਕੋਈ ਮੁਸੀਬਤ ਦੇ ਮਾਰੇ ਜਾ ਰਹੇ ਹਾਂ,
ਮੁਸਾਫਰ ਗੱਡੀਏ ਤੋਰੀ ਰੱਖੋ, ਜਿਹੜਾ ਹੋਣਾ ਸੀ ਤੇ ਹੁਣ ਹੋ ਗਿਆ, ਐਵੇਂ ਤੁਹਾਡੇ ਪੈਸੇ ਪੂਰੇ ਹੋਣੇ ਨਹੀਂ। ਬਸ ਤੇਰੀ ਭਰੀ ਖਲੋਤੀ ਜਨਾਬ, ਟੁਰਿਆ ਚੱਲ ਲਗਾ ਯਾਰ, ਹੁਣ ਪੈਰ ਰੱਖਣ ਦੀ ਜਗ੍ਹਾ ਨਹੀਂ, ਹਜੇ ਵੀ ਤੂੰ ਕਹਿੰਦਾ ਕਿ ਮੈਂ ਸਵਾਰੀਆਂ ਛੱਤ ਉੱਤੇ ਬਾਲਾਂ। ਤੇ ਇਹ ਤੋਂ ਟੁਰਿਆ ਚੱਲ, ਅੱਲਾ ਦਾ ਨਾਂ ਲੈ ਕੇ, ਅੱਲਾ ਤਾਲਾ ਨੇ ਤੈਨੂੰ ਇੰਨਾ ਨਵਾਜ਼ਿਆ, ਅੱਲਾ ਤਾਲਾ ਹੋਰ ਵੀ ਦੇਗਾ। ਜ਼ਾਰੀ ਗੱਲ ਹੈ, ਜਿਹਨੇ ਪੈਦਾ ਕੀਤਾ ਉਹਨੇ ਰਿਜ਼ਕ ਤੇ ਲਿਖਿਆ ਹੀ ਹੈ। ਇਹ ਨੁਕਸਾਨ ਘਾਟੇ ਵਾਧੇ ਜ਼ਿੰਦਗੀ ਦਾ ਹਿੱਸਾ ਹੈ। ਤੇ ਤੁਹਾਨੂੰ ਗੱਲ ਸੁਣਾਉਣ ਦਾ ਮਕਸਦ ਇਹ ਹੈ ਕਿ ਜ਼ਿੰਦਗੀ ਵਿੱਚ ਜਨਾਬ ਕੱਟੇ ਤਾਂ ਖੁੱਲਦੇ ਰਹਿੰਦੇ, ਪਰੇਸ਼ਾਨੀਆਂ ਮੁਸੀਬਤਾਂ ਇਹ ਜ਼ਿੰਦਗੀ ਦਾ ਹਿੱਸਾ ਹਨ, ਇਹ ਜ਼ਿੰਦਗੀ ਦੇ ਵਿੱਚ ਆਉਂਦੀਆਂ ਰਹਿੰਦੀਆਂ ਹਨ। ਤੇ ਅੱਗੇ ਹੁਣ ਆ ਰਹੇ ਨੇ ਆਪਣੇ ਬਲਦਿਆਤੀ ਇਲੈਕਸ਼ਨ, ਤੇ ਸਾਰੇ ਭਰਾਵਾਂ ਨੂੰ ਆ ਹੱਥ ਜੋੜ ਕੇ ਅਪੀਲ ਜੇ ਕਿ ਕਿਸੇ ਪਿੱਛੇ ਲੱਗ ਕੇ ਹੁਣ ਆਪਣਾ ਜਿਹੜਾ ਨਹੀਂ ਤੁਸੀਂ ਖਰਾਬ ਕਰਨਾ ਕਿਸੇ ਨਾਲ ਤਲਕ। ਠੀਕ ਹੈ, ਇਨਸਾਨ ਦਾ ਜਿੱਧਰ ਜ਼ਮੀਰ ਮੁਤਮਿਨ ਹੁੰਦਾ ਨਾ, ਉਧਰ ਤੁਸੀਂ ਵੋਟ ਪਾ ਛੱਡੋ ਚੁੱਪ ਕਰਕੇ। ਬਾਕੀ ਇਹ ਤਸਵੀਰਾਂ ਨਾਲ, ਲੜਾਈਆਂ ਨਾਲ, ਝਗੜਿਆਂ ਨਾਲ, ਇਹਨਾਂ ਨਾਲ ਕੁਝ ਵੀ ਤੁਸੀਂ ਸਿਰਫ ਆਪਣਾ ਤਾਲੁਕ ਖਰਾਬ ਕਰਨਾ ਹੈ। ਜਿਹੜੇ ਸਾਡੇ MN MPs ਹੈਗੇ ਨੇ, ਉਹ ਤੇ ਜ਼ਾਰੀ ਗੱਲ ਹੈ ਜਨਰਲ ਇਲੈਕਸ਼ਨ ਵਿੱਚ ਵੋਟ ਲੈ ਕੇ ਘਰੇ ਬੈਠੇ ਹੋਏ ਨੇ। ਹੁਣ ਅਸੀਂ ਜਨਾਬ ਬਰਾਦਰੀਜ਼ਮ ਤੇ ਜਦੋਂ ਗੱਲ ਆ ਜਾਂਦੀ ਇਹਦੇ ਉੱਤੇ, ਫਿਰ ਅਸੀਂ ਲੜ ਕੇ ਜਨਾਬ ਆਪਣੇ ਘਰ ਤਬਾਹ ਕਰ ਲੈਂਦੇ ਹਾਂ। ਤੇ ਤੁਹਾਡੇ ਸਾਰਿਆਂ ਨੂੰ ਇਹ ਅਪੀਲ ਹੈ, ਠੀਕ ਹੈ, ਆ ਰਹੇ ਨੇ ਇਲੈਕਸ਼ਨ ਚ, ਜਿਸ ਬੰਦੇ ਉੱਤੇ ਤੁਸੀਂ ਮੁਤਮਿਨ ਹੋ ਨਾ ਕਿ ਮੈਨੂੰ ਇਹ ਠੀਕ ਲੱਗਦਾ, ਬਸ ਉਹਨੂੰ ਦੇ ਦਿਓ। ਕਿਸੇ ਨੂੰ ਬੁਰਾ ਕਹਿਣ ਦੀ ਕੋਈ ਲੋੜ ਨਾ, ਕਿਸੇ ਨਾਲ ਤਲਕ ਨਾ ਖਰਾਬ ਕਰੋ। ਤੇ ਪੈਗਾਮ ਨਾਲ ਆਪਣੇ ਮਿਹਰਬਾਨ ਅਸਰਦਾਰ ਨੂੰ ਦਿਓ ਇਜਾਜ਼ਤ। इंशाअल्लाह ताला मिलने नहीं आने वाली वीडियो में। अपना बहुत सारा ख्याल रखना। अल्लाह हाफिज, अल्लाह निगहबान।